ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1539 'ਚ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੋਤ ਸਮਾਏ। 1960 ਦੇ ਵਿੱਚ ਜਦੋਂ ਕਿ ਪੰਜਾਬੀ ਸੂਬਾ ਮੋਰਚਾ ਲੱਗਾ ਸੀ, ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਹੀ ਪਾਬੰਦੀ ਸੀ। ਕਰਨਾਲ ਸ਼ਹਿਰ ਦੇ ਵਿੱਚ ਇੰਦਰਜੀਤ ਸਿੰਘ ਨਾਂ ਦਾ ਇੱਕ 11-12 ਸਾਲਾਂ ਦਾ ਬੱਚਾ ਜਿਹੜਾ ਆਪਣੇ ਨਾਨਕਿਆਂ ਕੋਲ ਆਇਆ ਹੋਇਆ ਸੀ, ਮੋਗੇ ਦਾ ਰਹਿਣ ਵਾਲਾ। ਉਦੋਂ ਇੰਨਾ ਜੋਸ਼ ਸੀ ਸਿੱਖਾਂ 'ਚ ਕਿ ਸਿੱਖ ਬੱਚੇ ਵੀ ਜਿਹੜੇ ਨੇ ਬੱਚੀਆਂ ਵੀ ਗਲੀਆਂ ਦੇ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਕਰਦੇ ਘੁੰਮਦੇ ਹੁੰਦੇ ਸੀ। ਸੋ ਇਹ ਬੱਚਿਆਂ ਦੇ ਇੱਕ ਗਰੁੱਪ ਦੇ ਨਾਲ ਜਾ ਰਿਹਾ ਸੀ। ਪੁਲਿਸ ਨੇ ਰੋਕਿਆ, ਉਹਨੂੰ ਕਿਹਾ ਵੀ ਨਹੀਂ ਕਾਕਾ ਇਹ ਨਹੀਂ ਕਹਿਣਾ। ਉਹਨੇ ਫਿਰ ਕਿਹਾ ਖਾਲਿਸਤਾਨ ਜਿਹੜਾ ਪੰਜਾਬੀ ਸੂਬਾ ਜ਼ਿੰਦਾਬਾਦ ਜੀ। ਔਰ ਉਹਨਾਂ ਨੇ ਉਹਨਾਂ ਬੱਚਿਆਂ ਦੇ ਉੱਤੇ ਲਾਠੀ ਚਾਰਜ ਕੀਤਾ। ਇਹਨੂੰ ਇੰਦਰਜੀਤ ਸਿੰਘ ਨੂੰ ਜਿਹੜਾ ਨੇੜੇ ਕਿਤੇ ਖੂਹ ਸੀ ਉਹਦੇ 'ਚ ਸੁੱਟਤਾ ਔਰ ਉੱਥੇ ਹੀ ਉਹਦੀ ਮੌਤ ਹੋ ਗਈ। ਸੋ ਮੈਨੂੰ ਯਾਦ ਹੈ ਵੀ ਅਸੀਂ ਵੀ ਐਜ਼ ਏ ਚਾਈਲਡ ਜਦੋਂ ਸੈਂਟਰਲ ਸਿੱਖ ਮਿਊਜ਼ੀਅਮ, ਸੈਂਟਰਲ ਖਾਲਸਾ ਯਤੀਮ ਜਿਹੜਾ ਅਜਾਇਬ ਘਰ ਜਾਂਦੇ ਸੀ ਜੀ। ਹੁਣ ਤਾਂ ਖੈਰ ਹਾਰੀ ਸਾਰੀ ਦੀ ਫੋਟੋ ਹੀ ਲਾਈ ਜਾਂਦੇ ਨੇ, ਉਦੋਂ ਬੜੀਆਂ ਸਿਲੈਕਟ ਜਿਹੀਆਂ ਫੋਟੋਆਂ ਹੁੰਦੀਆਂ ਸੀ। ਔਰ ਜਿਹਨੇ ਮੈਨੂੰ ਬਹੁਤ ਜ਼ਿਆਦਾ, ਇੱਕ ਤਾਂ ਚਲੋ ਪਾਸਟ ਹਿਸਟਰੀ ਦੇ ਹੀਰੋ ਤੁਸੀਂ ਦੇਖਦੇ ਹੀ ਹੋ, ਉਹ ਕਾਕਾ ਇੰਦਰਜੀਤ ਸਿੰਘ ਦੀ ਫੋਟੋ ਵੀ ਸੀ। ਇੱਦਾਂ ਖੂਹ ਬਣਿਆ ਕਿ ਉਹਦੇ 'ਚ ਉਹਨੂੰ ਸੁੱਟ ਰਹੇ ਨੇ। ਸੋ ਉਹ ਇੱਕ ਬਾਲ ਮਨ ਦੇ ਉੱਤੇ ਜਿਵੇਂ ਪ੍ਰਭਾਵ ਹੁੰਦਾ ਹੈ ਕਿ ਜੀ ਸਾਡੀ ਉਮਰ ਦਾ ਸੀ 10-11 ਸਾਲ ਦਾ, ਜਦੋਂ ਕਿ ਇਹਨੇ ਪੰਜਾਬੀ ਸੂਬਾ ਜ਼ਿੰਦਾਬਾਦ ਕਹਿ ਕੇ ਪੰਥ ਲਈ ਸ਼ਹੀਦੀ ਪਾਈ। ਸੋ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ ਜੀ। 1965 ਦੇ ਵਿੱਚ ਭਾਰਤ ਪਾਕ ਜਿਹੜਾ ਟਕਰਾਅ ਜੰਗ ਦੇ ਰੂਪ 'ਚ ਜਿਹੜਾ ਕੁਛ ਦਿਨ ਚੱਲਿਆ, ਉਸ ਦਾ ਖਾਤਮਾ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1862 ਦੇ ਵਿੱਚ ਅਬਰਾਹਿਮ ਲਿੰਕਨ ਨੇ ਇਹ ਪ੍ਰੋਕਲੇਮੇਸ਼ਨ ਦਿੱਤੀ, ਐਲਾਨ ਕੀਤਾ ਕਿ 1 ਜਨਵਰੀ 1863 ਤੱਕ ਸਾਰੇ ਗੁਲਾਮ ਜਿਹੜੇ ਨੇ ਉਹ ਆਜ਼ਾਦ ਕਰ ਦਿੱਤੇ ਜਾਣਗੇ, ਤੇ ਵਿਲ ਬੀ ਫ੍ਰੀ ਜੀ। 1921 ਦੇ ਵਿੱਚ ਐਸਟੋਨੀਆ, ਲਿਥੁਆਨੀਆ ਜਿਹੜੇ ਨੇ ਉਹ ਲੀਗ ਆਫ ਨੇਸ਼ਨਸ ਦੇ ਵਿੱਚ ਐਡਮਿਟ ਹੋਏ। ਅੱਜ ਵੀ ਐਸਟੋਨੀਆ ਦਾ ਔਰ ਦੂਸਰਾ ਵਜੂਦ ਖਤਰੇ 'ਚ ਹੈ। ਜਿਸ ਤਰੀਕੇ ਨਾਲ ਰਸ਼ੀਆ ਨੇ ਯੂਕਰੇਨ ਔਰ ਪਹਿਲਾਂ ਕ੍ਰੀਮੀਆ ਉਹ ਸਾਰਿਆਂ ਨੂੰ ਡੀਲ ਕੀਤਾ, ਕਿਸੇ ਵੇਲੇ ਵੀ ਇਹ ਬਾਲਟਿਕ ਸਟੇਟਾਂ ਦੇ ਉੱਤੇ ਦੁਬਾਰਾ ਰਸ਼ੀਅਨ ਜਿਹੜੇ ਨੇ ਉਹ ਆਪਣਾ ਸੋਵਰਨਿਟੀ ਲਿਆ ਸਕਦੇ ਨੇ। 1972 ਦੇ ਵਿੱਚ ਯੁਗਾਂਡਾ ਦਾ ਰੂਲਰ ਈਦੀ ਅਮੀਨ, ਜਿਸ ਦਾ ਜਿਹੜਾ ਆਲਮੋਸਟ ਅੱਧਾ ਪਾਗਲ ਹੀ ਸੀ, ਉਹਨੇ ਐਲਾਨ ਕੀਤਾ ਕਿ ਉਹਨੇ ਆਰਡਰ ਕੀਤਾ ਕਿ ਵੀ 8000 ਜਿਹੜੇ ਏਸ਼ੀਅਨ ਨੇ, ਬਹੁਤੇ ਇੰਡੀਅਨ ਪਾਕਿਸਤਾਨੀ ਸੀ ਜੀ, ਉਹ ਸਭ ਉਹਨੇ ਕੱਢਤਾ। ਉਹਨੇ ਕਿਹਾ 3 ਕੱਪੜੇ ਸਭ ਚੀਜ਼ਾਂ ਇੱਥੇ ਛੱਡ ਜਾਓ। ਮੈਨੂੰ ਯਾਦ ਹੈ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਆਪਣੇ ਸਿੱਖ ਵੀ ਯੁਗਾਂਡਾ 'ਚ ਬਹੁਤ ਕਾਫੀ ਆਬਾਦੀ ਸੀ ਆਪਣੀ, ਔਰ ਉਹ ਵੀ ਜਿਹੜਾ 3 ਕੱਪੜਿਆਂ 'ਚ ਨਿਕਲੇ। ਚੰਗੀ ਗੱਲ ਇਹ ਸੀ ਉਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀ। ਬਹੁਤ ਸਾਰੇ ਇੰਗਲੈਂਡ ਚਲੇ ਗਏ, ਕੁਛ ਇੰਡੀਆ ਵੱਲ ਨੂੰ ਆ ਗਏ। ਇੰਗਲੈਂਡ ਗਏ ਜਿਹੜੇ ਉਹ ਕਾਫੀ ਹੁਣ ਖੁਸ਼ਹਾਲ ਹੋ ਗਏ ਨੇ ਜੀ। ਸੋ 1980 ਦੇ ਵਿੱਚ ਈਰਾਨ ਇਰਾਕ ਵਾਰ ਜਿਹੜੀ ਹੈ ਉਹ ਸ਼ੁਰੂ ਹੋਈ, ਟਕਰਾਅ ਉਹਨਾਂ ਦਾ। 1988 ਦੇ ਵਿੱਚ ਕੈਨੇਡਾ ਸਰਕਾਰ ਨੇ ਉਹਨਾਂ ਜਾਪਾਨੀਆਂ ਤੋਂ ਮੁਆਫੀ ਮੰਗੀ, ਕਿਉਂਕਿ ਜਦੋਂ ਸੈਕੰਡ ਵਰਲਡ ਵਾਰ ਚੱਲ ਰਿਹਾ ਸੀ, ਇੱਕ ਪਾਸੇ ਜਰਮਨ, ਜਾਪਾਨ ਉਹਨਾਂ ਦਾ ਅਲਾਇੰਸ ਸੀ। ਸੋ ਅਮਰੀਕਾ 'ਚ ਵੀ ਜਿਹੜੇ ਜਾਪਾਨੀ ਸਿਟੀਜ਼ਨ ਵੀ ਸੀ ਅਮਰੀਕਾ ਦੇ, ਉਹਨਾਂ ਨੂੰ ਤਾਰਾਂ ਲਪੇਟ ਕੇ 3-4 ਸਾਲ ਇੰਟਰਨ ਬਣਾ ਦਿੱਤਾ ਸੀ, ਬਾਹਰ ਨਹੀਂ ਸੀ ਨਿਕਲ ਸਕਦੇ। ਕੈਨੇਡਾ ਵਾਲਿਆਂ ਨੇ ਵੀ ਸਾਰੇ ਜਾਪਾਨੀ ਜਿਹੜੇ ਨੇ ਇੱਕ ਥਾਂ ਇਕੱਠੇ ਕੀਤੇ ਸੀ ਔਰ ਉਹਨਾਂ ਦੇ ਮੁੱਢਲੇ ਹੱਕ ਖੋਏ ਹੋਏ ਸੀ, ਸਿਵਲ ਲਿਬਰਟੀਜ਼। ਸੋ 1988 ਦੇ ਵਿੱਚ ਕੈਨੇਡਾ ਸਰਕਾਰ ਨੇ ਮੁਆਫੀ ਮੰਗੀ ਜਾਪਾਨੀਆਂ ਤੋਂ ਕਿ ਜੀ ਸਾਡੇ ਤੋਂ ਇਹ ਬਹੁਤ ਜ਼ਿਆਦਤੀ ਹੋਈ ਸੀ, ਧੱਕਾ ਹੋਇਆ ਸੀ। ਈਵਨ ਅਮਰੀਕਾ 'ਚ ਵੀ ਪ੍ਰੈਜ਼ੀਡੈਂਟ ਕਲਿੰਟਨ ਦੇ ਜ਼ਮਾਨੇ 'ਚ ਇਸ ਗੱਲ ਦੇ ਲਈ ਮੁਆਫੀ ਮੰਗੀ ਗਈ ਸੀ। ਸੋ ਇਹ ਵਰਲਡ ਹਿਸਟਰੀ ਦੇ ਹਵਾਲੇ ਨਾਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਚੀਨ ਦੇ ਪ੍ਰੈਜ਼ੀਡੈਂਟ ਦੇ ਗੁਜਰਾਤ ਫੇਰੀ ਮੌਕੇ ਜਿਹੜੇ ਨਕਸ਼ੇ ਭਾਰਤ ਸਰਕਾਰ ਵੱਲੋਂ ਵੰਡੇ ਗਏ, ਉਹਨਾਂ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਝਗੜੇ ਵਾਲੇ ਖੇਤਰ ਦੱਸਿਆ ਗਿਆ ਹੈ। ਇਸ ਬਾਰੇ ਡਾਕਟਰ ਸਾਹਿਬ ਤੁਹਾਡੇ ਕੀ ਵਿਚਾਰ ਹਨ? ਦੇਖੋ 4 ਮਹੀਨਿਆਂ ਦੇ ਵਿੱਚ ਹੀ, ਜਿਹਨੂੰ ਪੰਜਾਬੀ 'ਚ ਇੱਕ ਐਕਸਪ੍ਰੈਸ਼ਨ ਹੈ ਕਿ ਪਾਜ ਮਲੰਮਾ ਲੈ ਜਾਏਗਾ, ਉਹ ਪਾਜ ਮਲੰਮਾ ਲੈ ਗਏ ਜੀ। 4 ਮਹੀਨੇ ਪਹਿਲਾਂ ਜਦੋਂ ਇਹਨੂੰ ਮੋਦੀ ਨੂੰ ਵੇਚ ਰਹੇ ਸੀ, ਉਹਨੂੰ ਪ੍ਰੋਪੇਗੇਟ ਕਰ ਰਹੇ ਸੀ, ਕਹਿੰਦੇ ਸੀ ਜੀ ਇਸਕਾ 56 ਇੰਚ ਦਾ ਸੀਨਾ ਹੈ, ਉਹਦੀ ਛਾਤੀ ਜਿਹੜੀ ਹੈ 56 ਇੰਚ ਹੈ ਔਰ ਇਹ ਬਿਲਕੁਲ ਜਿਹੜਾ ਉਹ ਯੀਲਡ ਨਹੀਂ ਕਰੇਗਾ ਕਦੇ। ਔਰ ਅਰੁਣਾਚਲ ਪ੍ਰਦੇਸ਼ 'ਚ ਜਿਹਦੇ ਬਾਰੇ ਹੁਣ ਇਹ ਖਬਰ ਹੈ, ਉੱਥੇ ਹੀ ਖਲੋ ਕੇ ਕਹਿੰਦਾ ਸੀ ਕਿ ਵੀ ਇਹ ਸਾਡਾ ਈਸਟ ਜਿਹੜਾ ਹੈ, ਸੂਰਜ ਇੱਥੋਂ ਚੜ੍ਹਦਾ, ਸੂਰਜ ਦੀਆਂ ਪਹਿਲੀਆਂ ਕਿਰਨਾਂ ਇੱਥੇ ਪੈਂਦੀਆਂ, ਇਹਦਾ 1-1 ਇੰਚ ਸਾਡੇ ਲਈ ਜਿਹੜਾ ਉਹ ਮੁਕੱਦਸ ਹੈ, ਪਵਿੱਤਰ, ਇਸ ਦੀ ਕੋਈ ਵਾਵਲ ਵੀ ਨਹੀਂ ਦੇਖ ਸਕਦਾ। ਹੁਣ ਹਕੀਕਤ ਸਾਹਮਣੇ ਆ ਰਹੀ ਹੈ। ਪਹਿਲਾਂ ਤਾਂ ਅਸੀਂ ਪਹਿਲਾਂ ਵੀ ਮੈਂਸ਼ਨ ਕਰ ਚੁੱਕੇ ਹਾਂ ਕਿ ਉਧਰ ਚੀਨ ਦੀ ਫੌਜ ਕਿੰਨੇ ਮੀਲ ਅੰਦਰ ਆ ਕੇ ਜਿਹੜਾ ਮਾਰਕਡ ਬਾਰਡਰ ਹੈ
ਤੰਬੂ ਲਾ ਕੇ ਜਿਹੜੇ ਉਹ ਬੈਠੇ ਸੀ ਤੇ ਇਹ ਚੀਨ ਦੇ ਪ੍ਰੈਜ਼ੀਡੈਂਟ ਨੂੰ ਝੂਲੇ 'ਚ ਬਿਠਾ ਕੇ ਝੂਲਾ ਚਲਾ ਰਿਹਾ ਸੀ, ਨਾਲ ਪਿੱਛੇ ਖਿੱਚ ਰਿਹਾ ਸੀ ਗੁਜਰਾਤ ਦੇ ਵਿੱਚ ਜੀ। ਪਰ ਉਸ ਤੋਂ ਵੀ ਜਿਹੜਾ ਵਰਸਟ ਜਿਹੜਾ ਉਹ ਹੁਣ ਸਾਹਮਣੇ ਆਇਆ ਕਿ ਵੀ ਜਦੋਂ ਇਹਨਾਂ ਦੇ ਮੈਮੋ ਆਫ ਅੰਡਰਸਟੈਂਡਿੰਗ ਹੋਈ, ਗੁਜਰਾਤ ਸਰਕਾਰ ਦੇ ਜਿਹੜੇ ਹਾਇਰ ਆਫੀਸਰ ਨੇ ਉਹਨਾਂ ਨੇ ਜਿਹੜੇ ਨਕਸ਼ੇ ਸਰਕੂਲੇਟ ਕੀਤੇ, ਨਕਸ਼ੇ ਵੰਡੇ, ਉਹਦੇ 'ਚ ਜੰਮੂ ਕਸ਼ਮੀਰ ਉਹ ਤਾਂ ਚਲੋ ਡਿਸਪਿਊਟਡ ਹੈ, ਝਗੜੇ ਵਾਲਾ ਖੇਤਰ ਹੈ, UN ਦੇ ਥੱਲੇ ਵੀ ਹੈ, ਲੇਕਿਨ ਅਰੁਣਾਚਲ ਪ੍ਰਦੇਸ਼ ਵੀ ਡਾਟਡ ਲਾਈਨ ਸੀ ਕਿ ਝਗੜੇ ਵਾਲਾ ਖੇਤਰ ਹੈ। ਹੁਣ ਚੀਨ ਤਾਂ ਪਹਿਲਾਂ ਹੀ ਕਹਿੰਦਾ ਹੈ ਕਿ ਵੀ ਅਰੁਣਾਚਲ ਪ੍ਰਦੇਸ਼ ਸਾਡਾ ਹਿੱਸਾ ਹੈ। ਹੁਣ ਆਫੀਸ਼ੀਅਲ ਮੀਟਿੰਗ ਹੈ ਪ੍ਰੈਜ਼ੀਡੈਂਟ ਦੀ, ਚੀਨ ਦੇ ਪ੍ਰੈਜ਼ੀਡੈਂਟ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਮੰਨ ਲਿਆ ਇੰਡੀਅਨ ਗਵਰਨਮੈਂਟ ਨੇ ਕਿ ਜੀ ਇਹ ਜਿਹੜਾ ਹੈ ਅਰੁਣਾਚਲ ਪ੍ਰਦੇਸ਼ ਇਹ ਝਗੜੇ ਵਾਲਾ ਖੇਤਰ। ਗੱਲ ਜੇ ਇੱਥੇ ਵੀ ਹੁੰਦੀ, ਕੋਈ ਕਹਿੰਦਾ ਜੀ ਕਿਸੇ ਕਲਰਕ ਦੀ ਗਲਤੀ ਹੋ ਗਈ, ਉਹ ਬਣਾਉਣ ਵਾਲੇ ਦੀ ਕਿਸੇ ਨੂੰ ਡਿਸਮਿਸ ਕਰ ਦਿੰਦੇ, ਕਿਸੇ ਨੂੰ ਹੋਰ ਹੁੰਦੇ। ਹੁਣ ਫੈਕਟ ਇਹ ਹੈ ਵੀ ਇੰਡੀਆ ਦਾ ਜਿਹੜਾ ਡਿਪਟੀ ਫੋਰਨ ਮਿਨਿਸਟਰ ਹੈ, ਜਿਹਨੂੰ ਮਿਨਿਸਟਰ ਆਫ ਸਟੇਟ ਕਹਿੰਦੇ ਨੇ, ਹੋਮ ਦੇ ਰਿਲੇਟਡ, ਨਾਟ ਫੋਰਨ, ਹੋਮ, ਉਹ ਕਿਰਨ ਰਿਜੂ ਹੈ, BJP ਦਾ ਅਰੁਣਾਚਲ ਤੋਂ ਬਣਿਆ ਮੈਂਬਰ ਪਾਰਲੀਮੈਂਟ ਹੈ ਜੀ। ਹੁਣ ਹੋਮ ਹੋਏ, ਫੋਰਨ ਹੋਏ, ਤੇ ਮੋਸਟ ਇੰਪੋਰਟੈਂਟ ਸੈਕੰਡ ਮਿਨਿਸਟਰ ਹੈ। ਉਹਨੂੰ ਸਾਰੇ ਹੀ ਜਿੰਨੀ ਕਾਰਵਾਈ ਸੀ ਚੀਨ ਦੇ ਪ੍ਰੈਜ਼ੀਡੈਂਟ ਦੇ ਆਉਣ ਤੋਂ ਲੈ ਕੇ ਔਰ ਉਹ ਸਾਰੇ ਤੋਂ ਬਾਹਰ ਰੱਖਿਆ ਗਿਆ। ਜ਼ਾਹਰ ਹੈ ਕਿ ਚੀਨ ਨੂੰ ਇਹ ਮੈਸੇਜ ਦੇ ਰਹੇ ਸੀ ਜੀ ਕਿ ਅਸੀਂ ਵੀ ਅਰੁਣਾਚਲ ਪ੍ਰਦੇਸ਼ ਨੂੰ ਜਿਹੜਾ ਡਿਸਪਿਊਟਡ ਟੈਰੀਟਰੀ ਮੰਨਦੇ ਔਰ ਅਸੀਂ ਤੁਹਾਨੂੰ ਅਫੈਂਡ ਨਹੀਂ ਕਰਨਾ ਚਾਹੁੰਦੇ ਜੀ। ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਵੀ ਜਿੱਥੇ ਜਿੱਥੇ ਠਹਿਰਿਆ ਪ੍ਰੈਜ਼ੀਡੈਂਟ ਚਾਈਨਾ ਦਾ ਔਰ ਉਹਨਾਂ ਦੀ ਟੀਮ, ਉਹਨਾਂ ਹੋਟਲਾਂ ਦੇ ਵਿੱਚ ਵੀ ਜਿਹੜੇ ਅਰੁਣਾਚਲ ਪ੍ਰਦੇਸ਼ ਨਾਲ ਸੰਬੰਧਿਤ ਮੁਲਾਜ਼ਮ ਸੀ, ਇੱਕ ਦੋ ਥਾਂ ਤੇ ਸੀਨੀਅਰ ਕੋਈ ਮੈਨੇਜਰ, ਉਹਨਾਂ ਨੂੰ ਸਾਰਿਆਂ ਨੂੰ ਹੀ ਡਿਊਟੀ ਤੋਂ ਲਾਂਭੇ ਕਰ ਦਿੱਤਾ ਗਿਆ। ਹੁਣ ਕੀ ਮੈਸੇਜ ਦੇ ਰਿਹਾ, ਕਿੱਥੇ ਗਿਆ ਇਹ 56 ਇੰਚ ਦਾ ਸੀਨਾ ਜੀ ਜੀ ਕਿ ਇਹਨਾਂ ਨੇ ਆਲਰੇਡੀ ਮੰਨ ਹੀ ਲਿਆ ਅਰੁਣਾਚਲ ਪ੍ਰਦੇਸ਼। ਔਰ ਨਤੀਜਾ ਇਹ ਹੈ ਕਿ ਹੁਣ ਪ੍ਰੈਜ਼ੀਡੈਂਟ ਨੂੰ ਗਿਆ ਵੀ ਕਿੰਨੇ ਦਿਨ ਹੋ ਗਏ, ਪਹਿਲਾਂ ਤਾਂ ਸੀ ਜੀ ਉਹਨਾਂ ਦੇ ਸ਼ੋਲਜਰ ਆਏ ਅੰਦਰ, ਫਿਰ ਚਲੇ ਗਏ, ਫਿਰ ਅਗਲੇ ਦਿਨ ਆ ਗਏ। ਹੁਣ ਖਬਰ ਹੈ ਕਿ ਜੀ ਉਹ ਪੱਕੇ ਟੈਂਟ ਲਾ ਲਏ, ਉਹਨਾਂ ਨੇ ਟੈਂਟ ਲਾ ਕੇ ਬਹਿ ਗਏ ਕਿ ਭਾਈ ਆ ਲਓ, ਸਾਨੂੰ ਹੁਣ ਕੱਢ ਕੇ ਦਿਖਾਓ ਕੀ ਹੈ। ਸੋ ਇਹ ਹੈ 56 ਇੰਚ ਸੀਨੇ ਵਾਲੇ ਦਾ ਹਾਲ ਕਿ ਵੀ ਕਿਸ ਕਦਰ ਇਹਨਾਂ ਨੇ ਹਿੰਦੂ ਤਵੀਆਂ ਨੇ ਜਿਹੜਾ ਉਹ ਬਾਰਟਰ ਵੇ ਕਿ ਵਿੱਚ ਹੀ ਹੈ ਜਿਹੜੀ ਹੈ ਸੋਵਰਨਿਟੀ ਮੁਲਕ ਦੀ। ਅਜੇ ਤਾਂ ਬਿਗਨਿੰਗ ਹੋਈ ਹੈ, ਅਜੇ ਜਿਵੇਂ ਕਹਿੰਦੇ ਨੇ ਵੀ ਆਗੇ ਆਗੇ ਦੇਖੋ ਹੋਤਾ ਹੈ ਕਿਆ। ਹੁਣ ਇਹ ਸਾਹਮਣੇ ਆ ਗਿਆ ਕਿ ਵੀ ਇਹ ਇਹਨਾਂ ਦੇ ਜਿਹੜੇ ਦਮਗਜ਼ੇ, ਗਿੱਦੜ ਭਬਕੀਆਂ, ਬਿਆਨਬਾਜ਼ੀਆਂ, ਪੈਟਰੀਓਟ, ਸ਼ਿਵ ਸੈਨਾ, ਬਜਰੰਗ ਦਲ, ਕਿੱਥੇ ਹੈ ਬਜਰੰਗ ਦਲ, ਸ਼ਿਵ ਸੈਨਾ? ਜੇ ਇੱਥੇ ਤੁਸੀਂ ਬੇਗੁਨਾਹ ਵਿਚਾਰੇ ਗਰੀਬੀ ਦੇ ਮਾਰੇ ਮੁਸਲਮਾਨਾਂ ਨੂੰ ਜਿਹੜਾ ਉਹ ਮਾਰ ਕੇ ਸਮਝਦੇ ਤੁਸੀਂ ਬੜੇ ਬਹਾਦਰ ਹੋ, ਜ਼ਰਾ ਮੂੰਹ ਕਰੋ ਉਧਰ ਚੀਨ, ਉੱਥੋਂ ਤੁਸੀਂ ਸਰੈਂਡਰ ਕਰ ਰਹੇ ਹੋ। ਅਰੁਣਾਚਲ ਪ੍ਰਦੇਸ਼ ਤੋਂ ਪਹਿਲਾਂ ਹੀ ਮੰਨ ਲਿਆ ਵੀ ਉਹਨਾਂ ਦਾ। ਸੋ ਮੈਂ ਸਮਝਦਾ ਹਾਂ ਵੀ ਹਾਲਾਂ ਇਹਦੇ ਤੇ ਕਾਂਗਰਸ ਨੇ ਵੀ ਬਿਆਨ ਦਿੱਤਾ ਹੈ, ਦੂਜਿਆਂ ਨੇ ਵੀ ਦਿੱਤਾ ਹੈ, ਪਰ ਗੱਲ ਜਿਹੜੀ ਹੈ ਉਹ ਬੜੀ ਕਲੀਅਰ ਹੈ ਕਿ ਵੀ ਇਹ ਕਿਸ ਡਾਇਰੈਕਸ਼ਨ 'ਚ ਲਿਜਾ ਰਹੇ ਨੇ ਸਾਰੇ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 56 ਨੂੰ ਚੁਣਿਆ ਜੀ। ਉਸ ਦਾ ਮੂਲ ਜਿਹੜਾ ਪਾਠ ਹੈ ਉਹ ਇਹ ਹੈ, ਅਜ਼ ਦੋਸਤ ਗੈਰੇ ਦੋਸਤ ਤਮੰਨਾ ਨਵੇਂ ਕੁਨੇਮ, ਅਜ਼ ਦੋਸਤ ਗੈਰੇ ਦੋਸਤ ਤਮੰਨਾ ਨਵੇਂ ਕਨੇਮ, ਮਾਂ ਬਹਿਰ ਦਰਦ ਖੇਸ਼ ਮਦਾਵਾ ਨਵੇਂ ਕੁਨੇਮ, बीमारे नरगसेम के नरगस ग़ुलाम उस्त, माँ आरज़ुए खिज़रो मसीहा नमे कुनेम, हर जाके दीदा एम जमाले तो दीदा एम, माँ जुज़ जमाले दोस्त तमाशा नमे कुनेम, माँ यार हर दमेम, माँ यार हर दमेम, ना बिनेम गैरे ऊ, माँ चश्मे खुद बरुए कसे वा नमे कुनेम, परवाना वार गिरद रुखे शमा जां दहेम, चूँ इंदलीब बेहुदा गोगा नमे कुनेम, गोया खामोश बाश के सौदाए इश्क यार, ताई सर अस्त अज सर खुदवा नमे कुनेम। सो ये 6 शेयर स्पष्ट मैसेज ये दिंदे ने कि जदों दा मैं प्यारे नूं यार बनाया, होर मेरी निगाह किसे वल नहीं गई,
ਮੇਰੇ ਸਾਰੇ ਦੁੱਖਾਂ ਦਾ दारू ਵੀ ਉਹ ਹੈ, ਮੇਰਾ ਨਰਗਸ ਦਾ ਫੁੱਲ ਵੀ ਉਹ ਹੈ, ਔਰ ਮੈਂ ਜਿੱਧਰ ਦੇਖਦਾ ਹਾਂ ਮੈਨੂੰ ਉਸ ਦਾ ਜਮਾਲ ਨਜ਼ਰ ਆਉਂਦਾ ਹੈ। ਉਸ ਤੋਂ ਬਿਨਾਂ ਮੈਂ ਕਦੇ ਕਿਸੇ ਹੋਰ ਨੂੰ ਨਹੀਂ ਦੇਖਿਆ। ਅਸੀਂ ਉਸ ਪਰਵਾਨੇ ਵਾਂਗ ਹਾਂ ਜਿਹੜਾ ਸ਼ਮਾ ਦੇ ਉੱਤੇ ਆ ਕੇ ਕੁਰਬਾਨ ਹੋ ਜਾਂਦਾ ਹੈ। ਅਸੀਂ ਉਸ ਬੁਲਬੁਲ ਵਾਂਗ ਨਹੀਂ ਜਿਹੜੀ ਖਾਮਖਾ ਰੌਲਾ ਪਾਉਂਦੀ ਹੈ, ਪਰ ਪਿਆਰੇ ਦੇ ਪਿਆਰ 'ਚ ਕਿਵੇਂ ਆਪਾ ਕੁਰਬਾਨ ਕਰਨਾ ਹੈ, ਇਸ ਦੀ ਉਹਨੂੰ ਸਮਝ ਨਹੀਂ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਗੋਇਆ ਤੂੰ ਚੁੱਪ ਕਰ, ਆਪਣੇ ਅੰਦਰਲੇ ਸ਼ੋਰ ਨੂੰ ਚੁੱਪ ਕਰਾ, ਕਿਉਂਕਿ ਤੇਰੇ ਤੇ ਇਸ਼ਕ ਹੈ ਤੇ ਇਸ਼ਕ ਦੇ ਵਿੱਚ ਫਨਾ ਹੋਣਾ ਹੀ ਜਿਹੜਾ ਉਹ ਇਸ਼ਕ ਦੀ ਜਿੱਤ ਹੈ, ਇਸ਼ਕ ਦੀ ਬਾਜ਼ੀ ਹੈ ਜੀ। ਔਰ ਪ੍ਰਿੰਸੀਪਲ ਹਰਭਜਨ ਸਿੰਘ ਹੋਰਾਂ ਨੇ ਇਸ ਦਾ ਪੰਜਾਬੀ ਅਨੁਵਾਦ ਕੀਤਾ ਹੈ। ਮਿੱਤਰ ਗੁਰੂ ਤੋਂ ਮੈਂ ਹਾਂ ਮੰਗਦਾ, ਮਿੱਤਰ ਪ੍ਰਭੂ ਪਿਆਰਾ, ਲੋੜਾ ਨਾ ਹੀ ਦੂਜਾ दारू, ਨਾ ਹੀ ਦੂਜਾ ਚਾਰਾ, ਖਿਜਰ ਮਸੀਹਾ ਪਾਵਨ ਖਾਤਰ, ਮੈਂ ਨਹੀਂ ਤਰਲੇ ਕਰਦਾ, ਮੈਂ ਪੁਜਾਰੀ ਉਸ ਗੁਰੂ ਦਾ ਨਰਗਸ ਜਿਸ ਦੀ ਵਰਦਾ। ਹੁਣ ਖਵਾਜਾ ਖਿਜਰ ਪਾਣੀ ਦਾ ਦੇਵਤਾ ਮੰਨਿਆ ਜਾਂਦਾ ਹੈ, ਮਸੀਹ ਈਸਾ ਮਸੀਹ ਨੂੰ ਕਹਿੰਦੇ ਨੇ, ਔਰ ਇਹ ਦੋਨਾਂ ਬਾਰੇ ਹੈ ਕਿ ਉਹ ਬਿਮਾਰੀਆਂ ਦੂਰ ਕਰਦੇ ਨੇ, ਮਸੀਹ ਦਾ ਟੱਚ ਹੋਣ ਦੇ ਨਾਲ ਹੀ ਲੋਕ ਠੀਕ ਹੋ ਜਾਂਦੇ ਸੀ। ਪਰ ਭਾਈ ਸਾਹਿਬ ਕਹਿੰਦੇ ਆ ਕਿ ਵੀ ਮੈਨੂੰ ਨਾ ਖਿਜਰ ਚਾਹੀਦਾ ਨਾ ਮਸੀਹਾ ਚਾਹੀਦਾ, ਮੈਂ ਤਾਂ ਉਸ ਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ, ਮੈਨੂੰ ਉਸ ਦਾ ਪਿਆਰ ਚਾਹੀਦਾ। ਜਿੱਧਰ ਵੇਖਾਂ ਉਧਰ ਦਿਸੇ ਜਲਵਾ ਤੇਰਾ ਨਿਆਰਾ, ਇਸ ਦੇ ਬਾਝੋਂ ਕੋਈ ਨਾ ਲੱਗੇ ਮੈਨੂੰ ਖੇਲ ਪਿਆਰਾ, ਬਲੀ ਗੁਰੂ ਦਾ ਮੈਂ ਹਾਂ ਬੇਲੀ, ਉਸ ਬਿਨ ਹੋਰ ਨਾ ਤੱਕਾਂ, ਉਸ ਦੇ ਬਾਝੋਂ ਇਹ ਦੋ ਦੀਦੇ ਛਿਨ ਪਰ ਖੋਲ ਨਾ ਸਕਾਂ, ਵਾਂਗ ਪਤੰਗੇ ਸਤਿਗੁਰ ਉੱਤੋਂ ਜਿੰਦੜੀ ਘੋਲ ਘੁਮਾਵਾਂ, ਬੁਲਬੁਲ ਵਾਂਗੂ ਰੌਲਾ ਵਾਧੂ ਮੂਲੋਂ ਨਾ ਹੀ ਪਾਵਾਂ। ਅਖੀਰਲਾ ਸ਼ੇਰ ਹੈ, ਬਹਿ ਜਾ ਚੁੱਪ ਚਪੀਤਾ ਗੋਇਆ, ਨਾ ਬਣ ਐਵੇਂ ਝੱਲਾ, ਜਿਉਂਦੇ ਜੀ ਛਡਾਣਾ ਮੁਸ਼ਕਲ, ਇਸ਼ਕੇ ਹੱਥੋਂ ਪੱਲਾ। ਜੀ। ਬਹਿ ਜਾ ਚੁੱਪ ਚਪੀਤਾ ਗੋਇਆ, ਨਾ ਬਣ ਐਵੇਂ ਝੱਲਾ, ਜਿਉਂਦੇ ਜੀ ਛਡਾਣਾ ਮੁਸ਼ਕਲ, ਇਸ਼ਕੇ ਹੱਥੋਂ ਪੱਲਾ। ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।